ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਜਗਮੋਹਨ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 10 ਅਕਤੂਬਰ ਦਿਨ ਸੋਮਵਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਅਮਰੀਕਾ, ਜਿਸ ਦੇ ਵਿੱਚ ਤੁਹਾਨੂੰ ਵਰਲਡ ਨਿਊਜ਼, ਅਮਰੀਕਾ ਦੀਆਂ ਨਿਊਜ਼, ਮੌਸਮ ਦੇ ਬਾਰੇ ਜਾਣਕਾਰੀ, ਇਕਨੋਮੀ ਦੀ ਜਾਣਕਾਰੀ, ਵੱਖ-ਵੱਖ ਕੰਟਰੀ ਦੇ ਹਿਸਾਬ ਨਾਲ ਕਰੰਸੀ ਐਕਸਚੇਂਜ ਰੇਟ ਅਤੇ ਸੋਨੇ ਅਤੇ ਚਾਂਦੀ ਦੇ ਭਾਅ ਦੱਸਾਂਗੇ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਆਪਣੇ ਅੱਜ ਦੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸਹਿਯੋਗ ਪਾਇਆ। ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨ ਹੋਜ਼ੇ ਤੋਂ, ਜੋ ਕਿ ਹਰ ਪ੍ਰਕਾਰ ਦੀ ਇੰਸ਼ੋਰੈਂਸ ਕਰਦੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਜਾਣਕਾਰੀ ਦੇ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408। ਇਸ ਦੇ ਨਾਲ ਸੰਤੋਖ ਸਿੰਘ ਬਾਸੀ, ਪਰਮਜੀਤ ਕੌਰ ਜੀ ਬਾਸੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਜੀ ਕਲੋਵਿਸ ਤੋਂ ਅਤੇ ਗਿਆਨ ਸਿੰਘ ਨਾਗਰਾ ਜੀ ਸੈਨ ਹੋਜ਼ੇ ਤੋਂ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਜਾਂ ਪੰਜਾਬੀ ਰੇਡੀਓ ਯੂਐਸਏ ਦੇ ਕਿਸੇ ਵੀ ਹੋਰ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ 408 722 7698 ਤੇ, ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਪਹਿਲਾਂ ਚੋਣਵੀਆਂ ਖਬਰਾਂ। ਪੌਲ ਰਿਆਨ ਨੇ ਡੋਨਲਡ ਟਰੰਪ ਨੂੰ ਇੰਡੋਰਸ ਕਰਨ ਤੋਂ ਕੀਤਾ ਇਨਕਾਰ। ਪੌਲ ਰਿਆਨ ਦੇ ਵਰਜੀਨੀਆ ਦੇ ਕੈਂਪੇਨ ਮੈਨੇਜਰ ਕੋਰੀ ਸਟੀਵਰਟ ਨੂੰ ਕੱਢਿਆ ਗਿਆ। ਫਲੋਰੀਡਾ ਸਟੇਟ ਨੇ ਆਪਣੀ ਵੋਟਰ ਰਜਿਸਟ੍ਰੇਸ਼ਨ ਡੈਡਲਾਈਨ ਐਕਸਟੈਂਡ ਕੀਤੀ। ਨਵੇਂ ਰੂਲ ਦੇ ਮੁਤਾਬਿਕ 올림픽 ਦੇ ਵਿੱਚ ਜਿੱਤੀ ਰਾਸ਼ੀ ਦੇ ਉੱਤੇ ਨਹੀਂ ਲੱਗੇਗਾ ਟੈਕਸ। ਵਰਜੀਨੀਆ ਦੇ ਵਿੱਚ ਇੱਕ ਪ੍ਰੋਫੈਸਰ ਨੇ ਬਲੈਕ ਲਾਈਵਜ਼ ਮੈਟਰ ਨੂੰ KKK ਕਲੈਨ ਦੇ ਬਰਾਬਰ ਦੱਸਿਆ। ਇੱਕ ਰਿਸਰਚ ਦੇ ਵਿੱਚ ਸਾਹਮਣੇ ਆਇਆ ਕਿ ਸੋਡਾ ਕੰਪਨੀਆਂ ਨੇ 96 ਹੈਲਥ ਆਰਗੇਨਾਈਜੇਸ਼ਨ ਨੂੰ ਫੰਡਿੰਗ ਕੀਤੀ ਹੈ ਤੇ ਸੈਨੋਜ਼ੇ ਦੇ ਨਜ਼ਦੀਕ ਕੈਂਬਲ ਵਿੱਚ ਹਾਈਵੇ 17 ਐਕਸਪ੍ਰੈਸ ਬੱਸ ਨੂੰ ਲੱਗੀ ਅੱਗ। ਹੁਣ ਖਬਰਾਂ ਵਿਸਤਾਰ ਦੇ ਨਾਲ। ਹਾਲਾਂਕਿ ਕੱਲ ਹੋਈ ਪ੍ਰੈਜ਼ੀਡੈਂਸ਼ੀਅਲ ਡਿਬੇਟ ਦੇ ਵਿੱਚ ਡੋਨਲਡ ਟਰੰਪ ਨੇ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਅਤੇ ਕਾਫੀ ਸਾਰੇ ਆਨਲਾਈਨ ਸਰਵੇਸ ਦੇ ਵਿੱਚ ਅਤੇ ਮੀਡੀਆ ਸਰਵੇਸ ਦੇ ਵਿੱਚ ਡੋਨਲਡ ਟਰੰਪ ਇਸ ਡਿਬੇਟ ਦੇ ਵਿੱਚ ਜੇਤੂ ਮੰਨੇ ਜਾ ਰਹੇ ਹਨ। ਹਾਲਾਂਕਿ CNN ਹਜੇ ਵੀ ਹਿਲਰੀ ਕਲਿੰਟਨ ਨੂੰ ਉਸ ਡਿਬੇਟ ਦੇ ਵਿੱਚ ਜੇਤੂ ਦਿਖਾ ਰਿਹਾ ਹੈ, ਪਰ ਡੋਨਲਡ ਟਰੰਪ ਦੇ ਲਈ ਆਪਣੀ ਹੀ ਪਾਰਟੀ ਦੇ ਵਿੱਚੋਂ ਖਤਰਾ ਪੈਦਾ ਹੋ ਰਿਹਾ ਹੈ, ਜਿੱਥੇ ਕਿ ਹਾਊਸ ਸਪੀਕਰ ਪੌਲ ਡੀ ਰਿਆਨ ਨੇ ਡੋਨਲਡ ਟਰੰਪ ਨੂੰ ਵੋਟ ਕਰਨ ਦੇ ਉੱਤੇ ਇਨਕਾਰ ਕਰ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਉਹ ਬਿਲਕੁਲ ਵੀ ਡੋਨਲਡ ਟਰੰਪ ਨੂੰ ਇੰਡੋਰਸ ਨਹੀਂ ਕਰਨਗੇ ਅਤੇ ਨਾ ਹੀ ਉਹਨਾਂ ਦੇ ਲਈ ਵੋਟ ਕੈਂਪੇਨ ਦੇ ਵਿੱਚ ਮੰਗਣਗੇ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਾਰਾ ਫੋਕਸ ਕਾਂਗਰਸ ਦੇ ਵਿੱਚ ਰਿਪਬਲਿਕਨ ਮੈਜੋਰਟੀ ਨੂੰ ਬਣਾ ਕੇ ਰੱਖਣਾ ਹੋਵੇਗਾ ਤੇ ਉਹ ਇਹ ਨਹੀਂ ਹੋਣਾ ਚਾਹੁੰਦੇ ਕਿ ਹਿਲਰੀ ਕਲਿੰਟਨ ਜਦੋਂ ਵਾਈਟ ਹਾਊਸ ਦੇ ਵਿੱਚ ਐਂਟਰ ਕਰੇ ਤਾਂ ਉਸ ਸਮੇਂ ਹਾਊਸ ਅਤੇ ਸੈਨੇਟ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਮੈਜੋਰਟੀ ਹੋਵੇ। ਇਸ ਤੋਂ ਬਾਅਦ ਦੇ ਵਿੱਚ ਡੋਨਲਡ ਟਰੰਪ ਵੀ ਕਾਫੀ ਗੁੱਸੇ ਦੇ ਵਿੱਚ ਦਿਖਾਈ ਦਿੱਤੇ ਤੇ ਉਹਨਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੌਲ ਰਿਆਨ ਨੂੰ ਜ਼ਿਆਦਾ ਸਮਾਂ ਬਜਟ ਨੂੰ ਬੈਲੈਂਸ ਕਰਨ ਦੇ, ਇਲੀਗਲ ਇਮੀਗ੍ਰੇਸ਼ਨ ਰੋਕਣ ਤੇ ਅਤੇ ਨੌਕਰੀਆਂ ਜ਼ਿਆਦਾ ਤੋਂ ਜ਼ਿਆਦਾ ਪੈਦਾ ਕਰਨ ਵਾਲੇ ਮੁੱਦਿਆਂ ਦੇ ਉੱਤੇ ਆਪਣਾ ਟਾਈਮ ਲਾਉਣਾ ਚਾਹੀਦਾ ਹੈ ਤੇ ਰਿਪਬਲਿਕਨ ਪਾਰਟੀ ਦੇ ਨੋਮੀਨੀ ਦੇ ਨਾਲ ਆਪਣੀ ਲੜਾਈ ਕਰਕੇ ਆਪਣਾ ਟਾਈਮ ਨਹੀਂ ਖਰਾਬ ਕਰਨਾ ਚਾਹੀਦਾ। ਪੌਲ ਰਿਆਨ ਦੀ ਸਪੋਕਸਵੂਮਨ ਐਸ਼ਲੀ ਸਟਰੋਂਗ ਨੇ ਕਿਹਾ ਹੈ ਕਿ ਪੌਲ ਰਿਆਨ ਆਪਣਾ ਅਗਲਾ ਮਹੀਨਾ ਪੂਰੀ ਤਰ੍ਹਾਂ ਰਿਪਬਲਿਕਨ ਪਾਰਟੀ ਦੇ ਵਿੱਚ ਇਕਜੁੱਟਤਾ ਬਣਾਉਣ ਅਤੇ ਕਾਂਗਰਸ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਰੱਖਣ ਦੇ ਲਈ ਕੰਮ ਕਰਨਗੇ। ਪਬਲਿਕ ਦੇ ਵਿੱਚ ਭਾਵੇਂ ਡੋਨਲਡ ਟਰੰਪ ਦਾ ਰੁਝਾਨ ਕਾਫੀ ਬਣਿਆ ਹੋਇਆ ਹੈ ਅਤੇ ਪੋਲਿੰਗ ਸਰਵੇ ਦੇ ਵਿੱਚ ਵੀ ਡੋਨਲਡ ਟਰੰਪ ਜ਼ਿਆਦਾ ਪਿੱਛੇ ਹਿਲਰੀ ਕਲਿੰਟਨ ਤੋਂ ਦਿਖਾਈ ਨਹੀਂ ਦੇ ਰਹੇ, ਪਰ ਫਿਰ ਵੀ ਰਿਪਬਲਿਕਨ ਪਾਰਟੀ ਦੇ ਅੰਦਰ ਖਾਤੇ ਹਾਊਸ ਦੇ ਮੈਂਬਰਸ, ਸੈਨੇਟਰਸ ਜ਼ਿਆਦਾਤਰ ਡੋਨਲਡ ਟਰੰਪ ਦਾ ਵਿਰੋਧ ਹੀ ਕਰ ਰਹੇ ਹਨ। ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਡੋਨਲਡ ਟਰੰਪ ਰਾਜਨੀਤਿਕ ਪਿਛੋਕੜ ਤੋਂ ਨਹੀਂ ਆਉਂਦੇ ਅਤੇ ਸ਼ਾਇਦ ਇਸ ਕਰਕੇ ਸਾਰੇ ਹੀ ਪੋਲੀਟੀਸ਼ੀਅਨ ਉਹਨਾਂ ਨੂੰ ਕਿਤੇ ਨਾ ਕਿਤੇ ਸਪੋਰਟ ਨਹੀਂ ਕਰਨਾ ਚਾਹੁੰਦੇ, ਪਰ ਜੋ ਸਪੋਰਟ ਉਹਨਾਂ ਨੂੰ ਰਿਪਬਲਿਕਨ ਪਾਰਟੀ ਦੇ ਵੋਟਰਸ ਦੇ ਵੱਲੋਂ ਮਿਲੀ ਹੈ ਉਸ ਨੂੰ ਦੇਖਦੇ ਹੋਏ ਕੁਝ ਸੈਨੇਟਰਸ ਅਤੇ ਪਾਰਟੀ ਦੀ ਕੁਝ ਇੱਕ ਸੀਨੀਅਰ ਲੀਡਰਸ਼ਿਪ ਡੋਨਲਡ ਟਰੰਪ ਦੇ ਨਾਲ ਆ ਕੇ ਖੜੀ ਹੋ ਚੁੱਕੀ ਹੈ। ਪਰ ਹਜੇ ਵੀ ਡੋਨਲਡ ਟਰੰਪ ਦੇ ਲਈ ਆਪਣੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਵੋਟ ਹਾਸਲ ਕਰਨਾ ਕਾਫੀ ਵੱਡੀ ਚੁਣੌਤੀ ਬਣੀ ਹੋਈ ਹੈ। ਡੋਨਲਡ ਟਰੰਪ ਜੋ ਕਿ ਆਪਣੀ ਪਾਰਟੀ ਦੇ ਲੀਡਰਸ ਦੇ ਖਿਲਾਫ ਵੀ ਖੁੱਲ੍ਹ ਕੇ ਬੋਲ ਜਾਂਦੇ ਹਨ, ਸ਼ਾਇਦ ਇਸੇ ਕਰਕੇ ਉਹਨਾਂ ਨੂੰ ਜ਼ਿਆਦਾ ਸਪੋਰਟ ਪਾਰਟੀ ਦੇ ਵੱਲੋਂ ਨਹੀਂ ਮਿਲ ਰਹੀ। ਡੋਨਲਡ ਟਰੰਪ ਦੇ ਕੈਂਪੇਨ ਦੇ ਨਾਲ ਜੁੜੀ ਇੱਕ ਹੋਰ ਖਬਰ ਦੇ ਮੁਤਾਬਿਕ ਕੈਂਪੇਨ ਦੇ ਵਰਜੀਨੀਆ ਦੇ ਸਟੇਟ ਕੋ ਚੇਅਰਮੈਨ ਕੋਰੀ ਸਟੀਵਰਟ ਨੂੰ ਕੈਂਪੇਨ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ। ਡੋਨਲਡ ਟਰੰਪ ਦੇ ਕੈਂਪੇਨ ਦੇ ਵਿੱਚ ਸ਼ੁਰੂ ਤੋਂ ਲੈ ਕੇ ਹਜੇ ਤੱਕ ਕਾਫੀ ਫੇਰ ਬਦਲ ਹੋਏ ਹਨ ਅਤੇ ਕਈ ਵਾਰ ਕੈਂਪੇਨ ਮੈਨੇਜਰਸ ਨੂੰ ਫਾਇਰ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਬਦਲਿਆ ਗਿਆ ਹੈ। ਵਰਜੀਨੀਆ, ਜਿਸ ਦੇ ਵਿੱਚ ਕਿ ਪੋਲਿੰਗ ਸਰਵਿਸ ਦੇ ਮੁਤਾਬਿਕ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਿਲਰੀ ਕਲਿੰਟਨ ਕਾਫੀ ਅੱਗੇ ਨਜ਼ਰ ਆ ਰਹੀ ਹੈ, ਇਸ ਕਰਕੇ ਸ਼ਾਇਦ ਸਟੀਵਰਟ ਅਤੇ ਟਰੰਪ ਦੇ ਕੈਂਪੇਨ ਦੇ ਸੀਨੀਅਰ ਆਫੀਸ਼ੀਅਲਸ ਦੇ ਵਿੱਚ ਤਨਾਤਨੀ
ਬਣੀ ਹੋਈ ਸੀ ਅਤੇ ਦੋਨੇ ਇੱਕ ਦੂਸਰੇ ਨੂੰ ਵਰਜੀਨੀਆ ਦੀਆਂ ਸਮੱਸਿਆਵਾਂ ਕਰਕੇ ਬਲੇਮ ਕਰ ਰਹੇ ਸੀ। ਡੋਨਾਲਡ ਟਰੰਪ ਦੇ ਡਿਪਟੀ ਕੈਂਪੇਨ ਮੈਨੇਜਰ ਡੇਵਿਡ ਬੋਸੀ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਕਿ ਵਰਜੀਨੀਆ ਸਟੇਟ ਦੇ ਚੇਅਰਮੈਨ ਕੋਰੀ ਸਟੀਵਾਰਟ ਹੁਣ ਡੋਨਾਲਡ ਜੇ ਟਰੰਪ ਦੇ ਪ੍ਰੈਜ਼ੀਡੈਂਟ ਕੈਂਪੇਨ ਦੇ ਨਾਲ ਕੋਈ ਤਾਲੁਕ ਨਹੀਂ ਰੱਖਦੇ। ਉਹਨਾਂ ਨੇ ਕਿਹਾ ਕਿ ਕੋਰੀ ਸਟੀਵਾਰਟ ਨੇ ਬਿਨਾਂ ਅਪਰੂਵਲ ਤੋਂ RNC ਦੇ ਅੱਗੇ ਜਾ ਕੇ ਧਰਨਾ ਦਿੱਤਾ, ਜੋ ਕਿ ਕੈਂਪੇਨ ਨੂੰ ਬਿਲਕੁਲ ਵੀ ਮਨਜ਼ੂਰ ਨਹੀਂ ਹੈ। ਹਾਲਾਂਕਿ ਕੋਰੀ ਸਟੀਵਾਰਟ ਨੇ ਕਿਹਾ ਹੈ ਕਿ ਉਹਨਾਂ ਨੇ ਡੋਨਾਲਡ ਟਰੰਪ ਦੇ ਲਈ ਰਿਪਬਲਿਕਨ ਪਾਰਟੀ ਦਾ ਜੋ ਵੀ ਫੰਡ ਰੇਜ਼ ਕੀਤਾ, RNC ਨੇ ਆਪਣੇ ਸਾਰੇ ਵਾਅਦੇ ਤੋੜਦੇ ਹੋਏ ਉਹ ਪੈਸਾ ਦੂਸਰੀਆਂ ਸਟੇਟਸ ਦੇ ਵਿੱਚ ਲਾ ਦਿੱਤਾ ਅਤੇ ਵਰਜੀਨੀਆ ਦੇ ਵਿੱਚ ਉਹ ਪੈਸਾ ਨਹੀਂ ਲਾਇਆ ਗਿਆ ਹੈ। ਹੁਣ ਦੇਖਣ ਵਾਲਾ ਹੋਵੇਗਾ ਕਿ ਡੋਨਾਲਡ ਟਰੰਪ ਦੇ ਕੈਂਪੇਨ ਦੇ ਵਿੱਚ ਉਹ ਕਿਸ ਨੂੰ ਜਗ੍ਹਾ ਦਿੰਦੇ ਹਨ। ਹਰੀਕੇਨ ਮੈਥਿਊ, ਜਿਸ ਦੇ ਕਰਕੇ ਕਿ ਫਲੋਰੀਡਾ, ਨਾਰਥ ਕੈਰੋਲਾਈਨਾ, ਸਾਊਥ ਕੈਰੋਲਾਈਨਾ ਤੇ ਜਾਰਜੀਆ ਸਟੇਟ ਦੇ ਵਿੱਚ ਕਾਫੀ ਭਾਰੀ ਤਬਾਹੀ ਹੋਈ ਹੈ ਅਤੇ ਅਮਰੀਕਾ ਭਰ ਦੇ ਵਿੱਚ ਕੁੱਲ ਮੌਤਾਂ ਦੀ ਸੰਖਿਆ 25 ਪਹੁੰਚ ਚੁੱਕੀ ਹੈ। ਹਜੇ ਹੋਰ ਕਈ ਗੁੰਮਸ਼ੁਦਾ ਦੀਆਂ ਰਿਪੋਰਟਾਂ ਲਿਖਾਈਆਂ ਗਈਆਂ ਹਨ, ਜਿਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਸੰਖਿਆ ਦੇ ਵਿੱਚ ਇਜ਼ਾਫਾ ਹੋ ਸਕਦਾ ਹੈ। ਉਧਰੋਂ ਹੀ ਹੇਟੀ ਦੇ ਵਿੱਚ ਹਰੀਕੇਨ ਮੈਥਿਊ ਨੇ ਕਾਫੀ ਤਬਾਹੀ ਮਚਾਈ ਅਤੇ ਉੱਥੇ ਮਰਨ ਵਾਲਿਆਂ ਦੀ ਸੰਖਿਆ 1000 ਤੋਂ ਵੀ ਜ਼ਿਆਦਾ ਟੱਪ ਚੁੱਕੀ ਹੈ। US ਦੇ ਵਿੱਚ ਅਗਲੇ ਮਹੀਨੇ ਇਲੈਕਸ਼ਨ ਨੂੰ ਦੇਖਦੇ ਹੋਏ ਇਹਨਾਂ ਸਟੇਟਸ ਦੇ ਵਿੱਚ ਵੋਟਰ ਰਜਿਸਟ੍ਰੇਸ਼ਨ ਦੀ ਡੈਡਲਾਈਨ ਵੀ ਨਜ਼ਦੀਕ ਆ ਚੁੱਕੀ ਸੀ ਅਤੇ ਇਸ ਤੋਂ ਪਹਿਲਾਂ ਡੈਮੋਕ੍ਰੈਟਿਕ ਪਾਰਟੀ ਨੇ ਫਲੋਰੀਡਾ ਦੇ ਵਿੱਚ ਵੋਟਰ ਰਜਿਸਟ੍ਰੇਸ਼ਨ ਦੀ ਡੈਡਲਾਈਨ ਨੂੰ ਐਕਸਟੈਂਡ ਕਰਨ ਦੇ ਲਈ ਸਟੇਟ ਦੇ ਵਿੱਚ ਰਿਕੁਐਸਟ ਕੀਤੀ ਸੀ, ਜੋ ਕਿ ਪਹਿਲਾਂ ਨਾ ਮਨਜ਼ੂਰ ਕਰ ਦਿੱਤੀ ਗਈ ਸੀ, ਪਰ ਹੁਣ ਫੈਡਰਲ ਕੋਰਟ ਨੇ ਫਲੋਰੀਡਾ ਦੀ ਰਜਿਸਟ੍ਰੇਸ਼ਨ ਡੈਡਲਾਈਨ ਐਕਸਟੈਂਡ ਕਰ ਦਿੱਤੀ ਹੈ। ਹਾਲਾਂਕਿ ਫਲੋਰੀਡਾ ਦੇ ਰਿਪਬਲਿਕਨ ਗਵਰਨਰ ਰਿਕ ਸਕਾਟ ਇਸ ਐਕਸਟੈਂਸ਼ਨ ਦੇ ਖਿਲਾਫ ਸਨ। ਇਸ ਤੋਂ ਬਾਅਦ ਡੈਮੋਕ੍ਰੈਟਿਕ ਪਾਰਟੀ ਨੇ US ਡਿਸਟ੍ਰਿਕਟ ਕੋਰਟ ਦੇ ਵਿੱਚ ਫਲੋਰੀਡਾ ਦੀ ਗਵਰਨਮੈਂਟ ਦੇ ਖਿਲਾਫ ਕੇਸ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਇਹ ਅਪੀਲ ਕੀਤੀ ਸੀ ਕਿ ਫਲੋਰੀਡਾ ਦੀ ਵੋਟਰ ਰਜਿਸਟ੍ਰੇਸ਼ਨ ਡੈਡਲਾਈਨ ਨੂੰ ਐਕਸਟੈਂਡ ਕੀਤਾ ਜਾਵੇ, ਕਿਉਂਕਿ ਲੋਕ ਹਰੀਕੇਨ ਮੈਥਿਊ ਦੇ ਕਰਕੇ ਕਾਫੀ ਜ਼ਿਆਦਾ ਪ੍ਰਭਾਵਿਤ ਹੋਏ ਹਨ। ਆਪਣੀ ਦਲੀਲ ਦਿੰਦੇ ਹੋਏ ਉਹਨਾਂ ਨੇ ਕਿਹਾ ਸੀ ਕਿ ਇਸ ਤੂਫਾਨ ਦੇ ਕਰਕੇ ਲੋਕ ਕਾਫੀ ਜ਼ਿਆਦਾ ਸੰਖਿਆ ਦੇ ਵਿੱਚ ਆਪਣੇ ਘਰ ਖਾਲੀ ਕਰਕੇ ਚਲੇ ਗਏ ਸਨ ਅਤੇ ਜਿਨ੍ਹਾਂ ਨੇ ਮੇਲ ਥਰੂ ਰਜਿਸਟਰ ਕਰਨਾ ਸੀ ਉਹਨਾਂ ਤੇ ਵੀ ਕਾਫੀ ਫਰਕ ਪਿਆ ਹੈ, ਕਿਉਂਕਿ ਫਲੱਡ ਦੇ ਕਾਰਨ ਮੇਲਸ ਵੀ ਲੇਟ ਹੋਈਆਂ ਹਨ। ਰਾਸ਼ਟਰਪਤੀ ਬਰਾਕ ਓਬਾਮਾ ਨੇ ਅੱਜ ਇੱਕ ਹੋਰ ਵੱਡਾ ਫੈਸਲਾ ਲੈਂਦੇ ਹੋਏ ਅਮਰੀਕਾ ਦੇ ਵਿੱਚ ਓਲੰਪਿਕ ਐਥਲੀਟਸ ਦੀ ਜੇਤੂ ਰਾਸ਼ੀ ਦੇ ਉੱਤੇ ਲੱਗਣ ਵਾਲਾ ਟੈਕਸ ਹਟਾ ਦਿੱਤਾ ਹੈ। ਇਸ ਨਵੇਂ ਬਿੱਲ ਦੇ ਮੁਤਾਬਿਕ ਹੁਣ ਓਲੰਪਿਕ ਐਥਲੀਟ ਜੋ ਕਿ ਓਲੰਪਿਕਸ ਖੇਡਾਂ ਦੇ ਦੌਰਾਨ ਰਾਸ਼ੀ ਜਿੱਤ ਕੇ ਆਉਂਦੇ ਹਨ, ਉਹਨਾਂ ਦੇ ਉੱਤੇ ਉਹਨਾਂ ਨੂੰ ਹੁਣ ਕੋਈ ਵੀ ਟੈਕਸ ਨਹੀਂ ਲੱਗੇਗਾ। ਹਾਲਾਂਕਿ ਇਸ ਬਿੱਲ ਦੇ ਵਿੱਚ ਹਾਈ ਪ੍ਰੋਫਾਈਲ ਓਲੰਪੀਅਨਸ ਜਿਨ੍ਹਾਂ ਦੇ ਵਿੱਚ ਮਲਟੀਪਲ 골ਡ ਮੈਡਲ ਉਹਨਾਂ ਨੇ ਜਿੱਤੇ ਹੋਣ, ਜਿਵੇਂ ਕਿ ਮਾਈਕਲ ਫੈਲਪਸ ਜੋ ਕਿ ਕਈ 골ਡ ਮੈਡਲ ਜਿੱਤ ਕੇ ਆਉਂਦੇ ਹਨ, ਉਹਨਾਂ ਦੇ ਉੱਤੇ ਇਹ ਟੈਕਸ ਲੱਗਿਆ ਕਰੇਗਾ। ਅਮਰੀਕਾ ਦੇ ਵਿੱਚ US ਓਲੰਪਿਕ ਕਮੇਟੀ ਦੇ ਵੱਲੋਂ 골ਡ ਮੈਡਲ ਤੋਂ ਲੈ ਕੇ ਬ੍ਰੌਂਜ ਮੈਡਲ ਜਿੱਤਣ ਤੱਕ $25,000 ਤੋਂ $10,000 ਦੇ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਹਨ ਅਤੇ IRS ਦੇ ਮੁਤਾਬਿਕ ਇਹ ਵਿਕਟਰੀ ਟੈਕਸ ਨਹੀਂ ਬਣਦਾ, ਸਗੋਂ ਉਹਨਾਂ ਦੀ ਇਨਕਮ ਬਣਦੀ ਹੈ ਜਿਸ ਦੇ ਉੱਤੇ ਟੈਕਸ ਲੱਗਣਾ ਚਾਹੀਦਾ ਹੈ। ਯੂਨੀਵਰਸਿਟੀ ਆਫ ਵਰਜੀਨੀਆ ਦੇ ਪ੍ਰੋਫੈਸਰ ਡਗਲਸ ਮੇਅਰ ਨੇ ਇਹ ਕਹਿ ਕੇ ਕਾਫੀ ਵਿਵਾਦ ਖੜਾ ਕਰ ਦਿੱਤਾ ਕਿ ਬਲੈਕ ਲਾਈਵਜ਼ ਮੈਟਰ ਦੀ ਮੂਵਮੈਂਟ KKK ਕਲੈਨ ਵਾਂਗੂ ਰੇਸਿਸਟ ਹੈ। ਉਹਨਾਂ ਨੇ ਫੇਸਬੁੱਕ ਦੇ ਜ਼ਰੀਏ ਕਮੈਂਟ ਕਰਦੇ ਹੋਏ ਕਿਹਾ ਕਿ ਬਲੈਕ ਲਾਈਵਜ਼ ਮੈਟਰ ਦੀ ਮੂਵਮੈਂਟ ਅਮਰੀਕਾ ਦੀ ਸਭ ਤੋਂ ਵੱਡੀ ਰੇਸਿਸਟ ਆਰਗੇਨਾਈਜੇਸ਼ਨ ਹੈ ਤੇ ਇਹ KKK ਯਾਨੀ ਕਿ ਕਲੂ ਕਲਕਸ ਕਲੈਨ ਦੇ ਬਿਲਕੁਲ ਉਹਨਾਂ ਵਰਗਾ ਹੀ ਕੰਮ ਕਰਦੀ ਹੈ। ਯੂਨੀਵਰਸਿਟੀ ਆਫੀਸ਼ੀਅਲਸ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਪ੍ਰੋਫੈਸਰ ਦੇ ਇਹਨਾਂ ਬਿਆਨਾਂ ਤੋਂ ਦੂਰੀ ਬਣਾ ਲਈ ਅਤੇ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਨਿੱਜੀ ਵਿਚਾਰ ਹਨ ਅਤੇ ਯੂਨੀਵਰਸਿਟੀ ਨੇ ਕਿਹਾ ਹੈ ਕਿ ਪ੍ਰੋਫੈਸਰਜ਼ ਕਾਫੀ ਸਮੇਂ ਤੋਂ ਛੁੱਟੀ ਤੇ ਗਏ ਹੋਏ ਹਨ। ਸ਼ਾਰਲਟ ਵਿਲੇਜ ਦੇ ਵਾਈਸ ਮੇਅਰ ਵੈਸ ਬੈਲਮੀ ਨੇ ਵੀ ਸੋਸ਼ਲ ਮੀਡੀਆ ਦੇ ਉੱਤੇ ਪ੍ਰੋਫੈਸਰ ਡਗਲਸ ਮੇਅਰ ਨੂੰ ਕਾਫੀ ਕ੍ਰਿਟਿਸਾਈਜ਼ ਕੀਤਾ ਅਤੇ ਲੋਕਾਂ ਨੂੰ ਪ੍ਰੋਫੈਸਰ ਦਾ ਬਾਈਕਾਟ ਕਰਨ ਦੇ ਲਈ ਕਿਹਾ। ਹਾਲਾਂਕਿ ਅਮਰੀਕਾ ਮੋਟਾਪੇ ਦੀ ਸਮੱਸਿਆ ਤੋਂ ਜੂਝ ਰਿਹਾ ਹੈ, ਪਰ ਇੱਕ ਖਬਰ ਨੇ ਇਸ ਦੇ ਵਿੱਚ ਕਾਫੀ ਹਲਚਲ ਮਚਾਈ ਹੈ, ਜਿਸ ਦੇ ਵਿੱਚ ਕਿ ਮੈਡੀਕਲ ਆਰਗੇਨਾਈਜੇਸ਼ਨ, ਹੈਲਥ ਫਾਊਂਡੇਸ਼ਨ ਅਤੇ ਗਵਰਨਮੈਂਟ ਗਰੁੱਪਸ ਵੱਡੀ ਸੰਖਿਆ ਦੇ ਵਿੱਚ ਕੋਕਾ ਕੋਲਾ ਅਤੇ ਪੈਪਸੀ ਵਰਗੀਆਂ ਸੋਡਾ ਕੰਪਨੀਆਂ ਤੋਂ ਫੰਡ ਲੈ ਰਹੀਆਂ ਹਨ। ਸੋਮਵਾਰ ਨੂੰ ਅਮਰੀਕਨ ਜਰਨਲ ਆਫ ਪ੍ਰੀਵੈਂਟਿਵ ਮੈਡੀਸਨ ਦੇ ਵਿੱਚ ਛਪੇ ਇੱਕ ਆਰਟੀਕਲ ਦੇ ਮੁਤਾਬਿਕ 2011 ਤੋਂ ਲੈ ਕੇ 2015 ਤੱਕ 96 ਨੈਸ਼ਨਲ ਹੈਲਥ ਆਰਗੇਨਾਈਜੇਸ਼ਨ ਨੇ ਕੋਕਾ ਕੋਲਾ ਅਤੇ ਪੈਪਸੀਕੋ ਕੰਪਨੀ ਤੋਂ ਡੋਨੇਸ਼ਨ ਐਕਸੈਪਟ ਕੀਤੀ ਹੈ। ਇਹਨਾਂ ਦੇ ਵਿੱਚ ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ, ਨੈਸ਼ਨਲ ਇੰਸਟੀਚਿਊਟ ਆਫ ਹੈਲਥ, ਅਮਰੀਕਨ ਰੈੱਡ ਕਰਾਸ, ਦ ਅਕੈਡਮੀ ਆਫ ਨਿਊਟ੍ਰੀਸ਼ਨ ਐਂਡ ਡਾਈਟ ਅਤੇ ਹੋਰ ਕਈ ਸਾਰੀਆਂ ਆਰਗੇਨਾਈਜੇਸ਼ਨ ਜੋ ਕਿ ਹੈਲਥ ਨਾਲ ਸਿੱਧਾ ਸੰਬੰਧ ਰੱਖਦੀਆਂ ਹਨ, ਉਹਨਾਂ ਤੋਂ ਕੋਕਾ ਕੋਲਾ ਅਤੇ ਪੈਪਸੀਕੋ ਤੋਂ ਫੰਡ ਲੈਣ ਦੇ ਇਲਜ਼ਾਮ ਲੱਗੇ ਹਨ। ਇਸ ਆਰਟੀਕਲ ਦੇ ਆਥਰ ਡੈਨੀਅਲ ਐਰਨ ਨੇ ਕਿਹਾ ਹੈ ਕਿ ਇਹਨਾਂ ਸਾਰੀਆਂ ਆਰਗੇਨਾਈਜੇਸ਼ਨ ਨੂੰ ਇਹਨਾਂ ਦੋਨਾਂ ਕੰਪਨੀਆਂ ਤੋਂ ਫੰਡ ਲੈਂਦੇ ਦੇਖ ਕਾਫੀ ਹੈਰਾਨੀ ਹੁੰਦੀ ਹੈ, ਕਿਉਂਕਿ ਇਹਨਾਂ ਦੋਨਾਂ ਕੰਪਨੀਆਂ ਦੇ ਉੱਤੇ ਲੋਕਾਂ ਦੇ ਵਿੱਚ ਮੋਟਾਪਾ ਪੈਦਾ
ਪੈਦਾ ਕਰਨ ਦੇ ਲਈ ਸਭ ਤੋਂ ਜ਼ਿੰਮੇਦਾਰ ਮੰਨਿਆ ਜਾਂਦਾ ਹੈ ਅਤੇ ਡਾਇਬਟੀਜ਼ ਵਰਗੀਆਂ ਬਿਮਾਰੀਆਂ ਜੋ ਕਿ ਸ਼ੂਗਰ ਦੇ ਕਾਰਨ ਹੁੰਦੀਆਂ ਹਨ, ਸਭ ਤੋਂ ਵੱਡੀ ਮਾਤਰਾ ਦੇ ਵਿੱਚ ਸ਼ੂਗਰ ਇਹਨਾਂ ਕੋਲਡ ਡਰਿੰਕਸ ਦੇ ਵਿੱਚ ਹੀ ਪਾਈ ਜਾਂਦੀ ਹੈ। ਇਹ ਸੋਡਾ weight gain, ਪੂਅਰ ਹੈਲਥ ਅਤੇ ਹੋਰ ਕਈ ਸਮੱਸਿਆਵਾਂ ਦੀ ਜੜ ਬਣਦਾ ਹੈ ਅਤੇ ਜੇਕਰ ਹੈਲਥ ਆਰਗੇਨਾਈਜੇਸ਼ਨ ਇਹਨਾਂ ਤੋਂ ਫੰਡ ਲੈਣਗੀਆਂ ਤਾਂ ਉਹ ਇਸ ਨੂੰ ਕੰਟਰੋਲ ਕਰਨ ਦੇ ਲਈ ਸਹੀ ਰੈਗੂਲੇਸ਼ਨ ਨਹੀਂ ਬਣਾ ਸਕਦੇ। ਸੈਨ ਹੋਜ਼ੇ ਦੇ ਨਜ਼ਦੀਕ ਕੈਂਬਲ ਦੇ ਵਿੱਚ ਇੱਕ ਪਬਲਿਕ ਟ੍ਰਾਂਜ਼ਿਟ ਬੱਸ ਜੋ ਕਿ ਹਾਈਵੇ 17 ਨਾਰਥ ਤੇ ਜਾ ਰਹੀ ਸੀ, ਉਸ ਦੇ ਵਿੱਚ ਅੱਗ ਲੱਗ ਗਈ। ਇਸ ਹਾਈਵੇ 17 ਐਕਸਪ੍ਰੈਸ ਬੱਸ ਦੇ ਵਿੱਚ ਇਹ ਅੱਗ ਦੀ ਘਟਨਾ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਿਕ ਸਵੇਰੇ 7:30 ਵਜੇ ਹੋਈ, ਪਰ ਇਸ ਦੇ ਵਿੱਚ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਆਈ ਹੈ। ਬੱਸ ਡਰਾਈਵਰ ਨੇ ਜਦੋਂ ਹੀ ਬੱਸ ਦੀ ਪਿਛਲੀ ਸਾਈਡ ਅੱਗ ਲੱਗੀ ਦੇਖੀ, ਉਸਨੇ ਫੌਰਨ ਬੱਸ ਰੋਕ ਕੇ ਸਾਰੇ ਸਵਾਰੀਆਂ ਨੂੰ ਉਤਾਰ ਦਿੱਤਾ ਅਤੇ ਬਾਅਦ ਦੇ ਵਿੱਚ ਦੂਸਰੀ ਬੱਸ ਦੇ ਜ਼ਰੀਏ ਉਹਨਾਂ ਸਾਰੀਆਂ ਸਵਾਰੀਆਂ ਨੂੰ ਲੈ ਕੇ ਜਾਇਆ ਗਿਆ। ਇਸ ਹਾਦਸੇ ਦੇ ਵਿੱਚ ਚੌਥੇ ਹਿੱਸੇ ਤੱਕ ਬੱਸ ਪੂਰੀ ਤਰ੍ਹਾਂ ਮੱਚ ਚੁੱਕੀ ਸੀ। ਇਸ ਨੂੰ ਦੇਖਦੇ ਹੋਏ ਹਾਈਵੇ ਦੀਆਂ 2 ਲੇਨਸ ਨੂੰ ਬੰਦ ਕਰ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਇਹ ਲੇਨਸ ਖੋਲੀਆਂ ਗਈਆਂ। ਇਹ ਬੱਸ ਸੈਂਟਾ ਕਰੂਜ਼ ਤੋਂ ਸੈਨ ਹੋਜ਼ੇ ਆ ਰਹੀ ਸੀ। ਇਹ ਸਨ ਅੱਜ ਦੀਆਂ ਕੁਝ ਖਾਸ ਖਬਰਾਂ। ਹੁਣ ਵਧਦੇ ਹਾਂ ਮੌਸਮ ਦੀ ਜਾਣਕਾਰੀ ਦੇ ਵੱਲ। ਮੰਗਲਵਾਰ ਨੂੰ ਸੈਨ ਹੋਜ਼ੇ ਦੇ ਵਿੱਚ ਹਾਈ ਟੈਂਪਰੇਚਰ ਰਹੇਗਾ 71 ਡਿਗਰੀ ਅਤੇ ਰਾਤ ਨੂੰ ਲੋ ਟੈਂਪਰੇਚਰ 52 ਡਿਗਰੀ। ਸੈਨ ਫਰਾਂਸਿਸਕੋ ਦੇ ਵਿੱਚ 60 ਡਿਗਰੀ ਹਾਈ ਅਤੇ ਰਾਤ ਨੂੰ 52 ਡਿਗਰੀ ਲੋ। ਸੈਕਰਾਮੈਂਟੋ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਯੂਬਾ ਸਿਟੀ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 49 ਡਿਗਰੀ ਲੋ। ਸਟਾਕਟਨ ਦੇ ਵਿੱਚ 78 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਟ੍ਰੇਸੀ ਦੇ ਵਿੱਚ 79 ਡਿਗਰੀ ਹਾਈ ਅਤੇ ਰਾਤ ਨੂੰ 50 ਡਿਗਰੀ ਲੋ। ਮੋਡੈਸਟੋ ਦੇ ਵਿੱਚ 80 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਫ੍ਰੈਜ਼ਨੋ ਦੇ ਵਿੱਚ 82 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਬੇਕਰਸਫੀਲਡ ਦੇ ਵਿੱਚ 85 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਲਾਸ ਐਂਜਲਸ ਦੇ ਵਿੱਚ 74 ਡਿਗਰੀ ਹਾਈ ਅਤੇ ਰਾਤ ਨੂੰ 58 ਡਿਗਰੀ ਲੋ। ਟਰਕੀ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 30 ਡਿਗਰੀ ਲੋ। ਸਾਊਥ ਲੇਕ ਟਾਹੋ ਦੇ ਵਿੱਚ 66 ਡਿਗਰੀ ਹਾਈ ਅਤੇ ਰਾਤ ਨੂੰ 32 ਡਿਗਰੀ ਲੋ। ਪੋਰਟਲੈਂਡ ਓਰੇਗਨ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 40 ਡਿਗਰੀ ਲੋ। ਸੀਐਟਲ ਦੇ ਵਿੱਚ 63 ਡਿਗਰੀ ਹਾਈ ਅਤੇ ਰਾਤ ਨੂੰ 43 ਡਿਗਰੀ ਲੋ। ਫਲੈਗਸਟਾਫ ਐਰੀਜ਼ੋਨਾ ਦੇ ਵਿੱਚ 68 ਡਿਗਰੀ ਹਾਈ ਅਤੇ ਰਾਤ ਨੂੰ 39 ਡਿਗਰੀ ਲੋ। ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 72 ਡਿਗਰੀ ਹਾਈ ਅਤੇ ਰਾਤ ਨੂੰ 46 ਡਿਗਰੀ ਲੋ। ਸ਼ਿਕਾਗੋ ਦੇ ਵਿੱਚ 73 ਡਿਗਰੀ ਹਾਈ ਅਤੇ ਰਾਤ ਨੂੰ 60 ਡਿਗਰੀ ਲੋ। ਨਿਊਯਾਰਕ ਦੇ ਵਿੱਚ 65 ਡਿਗਰੀ ਹਾਈ ਅਤੇ ਰਾਤ ਨੂੰ 54 ਡਿਗਰੀ ਲੋ। ਟੋਰਾਂਟੋ ਕੈਨੇਡਾ ਦੇ ਵਿੱਚ 16 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 11 ਡਿਗਰੀ ਸੈਲਸੀਅਸ ਲੋ। ਵਿਨੀਪੈਗ ਦੇ ਵਿੱਚ 7 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -1 ਡਿਗਰੀ ਸੈਲਸੀਅਸ ਲੋ। ਕੈਲਗਰੀ ਦੇ ਵਿੱਚ 1 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ -6 ਡਿਗਰੀ ਸੈਲਸੀਅਸ ਲੋ। ਵੈਨਕੂਵਰ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 3 ਡਿਗਰੀ ਸੈਲਸੀਅਸ ਲੋ ਰਹੇਗਾ। ਪੰਜਾਬ ਅੰਮ੍ਰਿਤਸਰ ਦੇ ਵਿੱਚ 35 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 18 ਡਿਗਰੀ ਸੈਲਸੀਅਸ ਲੋ। ਮੈਲਬਰਨ ਆਸਟ੍ਰੇਲੀਆ ਦੇ ਵਿੱਚ 13 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 9 ਡਿਗਰੀ ਸੈਲਸੀਅਸ ਲੋ। ਲੰਡਨ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 8 ਡਿਗਰੀ ਸੈਲਸੀਅਸ ਲੋ। ਬਰਲਿਨ ਜਰਮਨੀ ਦੇ ਵਿੱਚ 10 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 6 ਡਿਗਰੀ ਸੈਲਸੀਅਸ ਲੋ ਅਤੇ ਫਰਾਂਸ ਪੈਰਿਸ ਦੇ ਵਿੱਚ 14 ਡਿਗਰੀ ਸੈਲਸੀਅਸ ਹਾਈ ਅਤੇ ਰਾਤ ਨੂੰ 2 ਡਿਗਰੀ ਸੈਲਸੀਅਸ ਲੋ ਰਹੇਗਾ ਜੀ। ਇਸੇ ਮੌਸਮ ਦੀ ਜਾਣਕਾਰੀ। ਹੁਣ ਵਧਦੇ ਹਾਂ ਸਟਾਕ ਮਾਰਕੀਟ ਦੀ ਇਨਫੋਰਮੇਸ਼ਨ ਦੇ ਵੱਲ। ਸੋਮਵਾਰ ਨੂੰ ਕਲੋਜ਼ਿੰਗ ਦੇ ਸਮੇਂ ਡਾਓ ਜੋਨਸ 88 ਅੰਕ ਵੱਧ ਕੇ 18,329.04 ਤੇ ਬੰਦ ਹੋਇਆ। ਨੈਸਡੈਕ 36 ਅੰਕ ਵੱਧ ਕੇ 5,328.67 ਤੇ ਬੰਦ ਹੋਇਆ। S&P 9 ਅੰਕ ਵੱਧ ਕੇ 2,163.66 ਤੇ ਬੰਦ ਹੋਇਆ। ਵਿਲਸ਼ਰ 5123 ਅੰਕ ਵੱਧ ਕੇ 22,520.61 ਤੇ ਬੰਦ ਹੋਇਆ ਅਤੇ ਅੱਜ ਦਾ ਸਭ ਤੋਂ ਮਸ਼ਹੂਰ ਸਟਾਕ ਟਵਿੱਟਰ ਕੰਪਨੀ ਦਾ ਰਿਹਾ, ਜਿਸ ਦੀ ਕੀਮਤ 19.85 ਰਹੀ। ਕਰੰਸੀ ਐਕਸਚੇਂਜ ਰੇਟ ਦੇ ਵਿੱਚ ਇੱਕ US ਡਾਲਰ ਦੀ ਕੀਮਤ 66 ਰੁਪਏ 51 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 50 ਰੁਪਏ 49 ਪੈਸੇ, ਬ੍ਰਿਟਿਸ਼ ਪਾਉਂਡ ਦੀ ਕੀਮਤ 82 ਰੁਪਏ 36 ਪੈਸੇ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 50 ਰੁਪਏ 47 ਪੈਸੇ, ਇੱਕ ਯੂਰੋ ਦੀ ਕੀਮਤ 74 ਰੁਪਏ 5 ਪੈਸੇ, ਇੱਕ ਬਹਿਰੀਨੀ ਦਿਨਾਰ ਦੀ ਕੀਮਤ 176 ਰੁਪਏ 41 ਪੈਸੇ ਅਤੇ ਇੱਕ ਕੁਵੈਤੀ ਦਿਨਾਰ ਦੀ ਕੀਮਤ 220 ਰੁਪਏ 18 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 47 ਰੁਪਏ 33 ਪੈਸੇ ਅਤੇ ਇੱਕ ਸਿੰਗਾਪੁਰ ਡਾਲਰ ਦੀ ਕੀਮਤ 48 ਰੁਪਏ 32 ਪੈਸੇ। ਸੋਨੇ ਦਾ ਰੇਟ $1256.07 ਪਰ ਆਉਂਸ ਰਿਹਾ ਅਤੇ ਚਾਂਦੀ $17.60 ਪਰ ਆਉਂਸ ਰਹੀ। ਇਸੇ ਦੇ ਨਾਲ ਅੱਜ ਦਾ ਇਹ ਖਬਰਾਂ ਦਾ ਬੁਲੇਟਿਨ ਇੱਥੇ ਹੀ ਸਮਾਪਤ ਕਰਦੇ ਹਾਂ। ਇਜਾਜ਼ਤ ਦਿਓ। ਉਮੀਦ ਹੈ ਕਿ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 5200 ਤੇ ਜਾਂ ਫਿਰ ਈਮੇਲ ਕਰ ਸਕਦੇ ਹੋ ਸਾਡੇ ਈਮੇਲ ਐਡਰੈਸ info@punjabiradiousa.com ਤੇ। ਇੱਕ ਵਾਰੀ ਫਿਰ ਸਾਰੇ ਸਪਾਂਸਰਸ ਦਾ ਬਹੁਤ ਧੰਨਵਾਦ। ਮਿਲਦੇ ਹਾਂ ਅਪਡੇਟ ਅਮਰੀਕਾ ਦੇ ਅਗਲੇ ਅੰਕ ਵਿੱਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।